इतिहासक तौर दे उत्ते ये तत्थ सदीवी आ कि सहेड़ी पिंड दे विच रहण वाले गंगू ने गदारी की, धोखा किया, साहिबजादे अते माता जी नूं सूबा सरहद के हवाले किया ते फिर उन्हां दी शहादत हुई। जे किसी नूं लगदा कि गंगू दी करके साडे सारे ब्राह्मणवाद नूं ब्राह्मणां नूं नीवा महसूस किया जा रहा है तो भाई ब्राह्मण लोग क्यों इहो जिहे काम करदे आ जिहदे नाल सिख कहण कि इह तां गंगू दे वारस। लालिया ने एक बारी ऐलान किया कि जी दरगाणे मंदिर दे विच असीं उन्हां सारिआं दी यादगार दे विच अजायब घर बनाउणा, फोटोआं लाउणीਆਂ ने जिन्हां नूं 1978 तो चले खालिस्तानी खाड़कू संघर्ष विच सिखां ने मारे। हर चढ़दी सवेर गंगू दे वारस गंगू दा चेता कराउण वालीआं हरकतां करन ते फिर कहण कि गंगू होया नहीं ना भाई, इदां नहीं। किन्ने क हिंदू आ जिन्हां ने कहा होवे भी हरबंस लाल खन्ने दी गलती सी जिहड़ा उहने दरबार साहिब दे मॉडल दी बेहुरमती कीती, जां ओह हिंदू भैड़े सी, ओह भाई गलत सी जिन्हां ने इत्थे नारे लाए सी कि बीड़ी सिगरट पिएंगे हम शान से जिएंगे। ਇਹ ਕਿਹੋ ਜਿਹੇ ਅਕਿਰਤ ਘਣ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਚੇਤੇ ਕਿ ਬੀਤੀਆਂ ਸਦੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਭਿਆਨਕ ਸਮਾਂ ਸੀ ਉਦੋਂ ਇਹੀ ਸਿੱਖ ਇਹੀ ਖਾਲਸਾ ਪੰਥ ਸਾਡੇ ਲਈ ਅੜਿਆ ਖੜਿਆ ਲੜਿਆ ਮਰਿਆ। ਇਹ ਉਹਨਾਂ ਦੇ ਹੀ ਵਾਰਸ ਨੇ ਜਿਨ੍ਹਾਂ ਨੂੰ ਅੱਜ ਅਸੀਂ ਚੜਾ ਰਹੇ ਹਾਂ ਸਿਗਰਟਾਂ ਬੀੜੀਆਂ ਪੀਵਾਂਗੇ ਜੀ। ਅਖੇ ਜੀ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਹੁਣ ਆ ਜਾਂਦੇ ਆ ਜੀ ਅਖੇ ਦਰਬਾਰ ਸਾਹਿਬ ਸਰਬ ਸਾਂਝਾ। ਭਾਈ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦਣ ਸਰਬ ਸਾਂਝੀ ਵਾਰਸਤਾ ਕਿੱਥੇ ਗਈ ਹੋਈ ਸੀ। ਅਖੇ ਜੀ ਪੰਜਾਬ ਸਾਰਿਆਂ ਦਾ ਸਾਂਝਾ ਤੇ ਪੰਜਾਬ ਦੇ ਹੱਕਾਂ ਲਈ ਜਦੋਂ ਲੜਨਾ ਹੋਵੇ ਉਦੋਂ ਇਕੱਲੇ ਸਿੱਖ। ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਕਿੰਨੇ ਤਸੀਹੇ ਦੇ ਕੇ ਸ਼ਹੀਦ ਕੀਤਾ। ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਇਹੋ ਜਿਹੀ ਸ਼ਖਸੀਅਤ ਸੀ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ ਪੰਥ ਦਾ ਬਹੁਤ ਸਤਿਕਾਰ ਹਾਸਲ ਕੀਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪੰਥਕ ਦਬਾਅ ਦੇ ਹੇਠ ਫੈਸਲਾ ਕੀਤਾ ਹੈ ਕਿ ਇਸ ਵਾਰ ਅਕਾਲ ਤਖਤ ਸਾਹਿਬ ਦੇ ਨੇੜੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਸਮਾਗਮ ਹੋਏਗਾ। ਅਸੀਂ ਅਗਲੀ ਵੀ ਗੱਲ ਕਹਿ ਰਹੇ ਹਾਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਚ ਲਾਈ TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਾਹਮਣੇ ਦਸ਼ਮੇਸ਼ ਪਾਤਸ਼ਾਹ ਦੇ ਉਹ ਬਚਨ ਨੇ ਜਦੋਂ ਉਹਨਾਂ ਨੇ ਕਿਹਾ इन गरीब सिखन को देऊं पातशाही याद करें हमरी गरियाई। अज ये गल इस करके दोहराउणी पई जां चेते करनी पई क्योंकि साडी कौम ने इन्हां दिनां दे विच जिस तरीके नाल साहिबजादियां दे शहीदी दिहाड़े जां आनंदपुर साहिब तो जो सफर चलिया परिवार विछोड़ा उपरंत चमकौर दी जंग फिर सरहंद ते इस तो अगे सारा जिहड़ा इतिहासक सफर है ਉਹਦੇ ਵਿੱਚ ਇੱਕ ਬਹੁਤ ਹੀ ਅਹਿਮ ਘਟਨਾ ਆ ਜਿਹਦਾ ਜ਼ਿਕਰ ਕੀਤੇ ਬਗੈਰ ਅਸੀਂ ਅੱਗੇ ਨਹੀਂ ਵੱਧ ਸਕਦੇ ਇਤਿਹਾਸ ਵਿੱਚ। ਉਹ ਹੈ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਸੰਗਤ ਸਿੰਘ ਨੂੰ ਕਲਗੀਧਰ ਪਾਤਸ਼ਾਹ ਕਲਗੀ ਤੋੜਾ ਬਖਸ਼ਦੇ। ਉਸ ਘਟਨਾ ਦਾ ਇਤਿਹਾਸਕ ਮਹੱਤਵ ਆ ਜਿਹੜਾ ਉਹ ਬਹੁਤ ਵੱਡਾ। ਅੱਜ ਦੀ ਤਰੀਕ ਵਿੱਚ ਜੇ ਚਮਕੌਰ ਸਾਹਿਬ ਜਾਈਏ ਤਾਂ ਬੜੀਆਂ ਉੱਥੇ ਯਾਦਗਾਰਾਂ ਬਣ ਗਈਆਂ ਨੇ ਤੇ ਇਸ ਗੱਲ ਨੂੰ ਦੁਹਰਾਉਂਦੀਆਂ ਦਰਸਾਉਂਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਨਮੁਖ ਨੇ। ਪਰ ਸਾਨੂੰ ਇਹ ਅਹਿਸਾਸ ਜਿਹੜਾ ਹੈ ਉਹ ਜ਼ਰੂਰ ਹੋਣਾ ਚਾਹੀਦਾ ਕਿ ਜੋ ਗੁਰੂ ਘਰ ਨੇ ਇਸ ਗੱਲ ਦੇ ਰਾਹੀਂ
सानू हुक्म दिता, जो संदेश दिता, ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ किस्म की कोई कताही ਤਾਂ नहीं कर रहे। ਆਪਾਂ ਨੂੰ ਸਭ ਨੂੰ ਪਤਾ कि ब्राह्मणवाद ने जात वर्ण ਦੀਆਂ ਵੰਡੀਆਂ ਦੇ ਰਾਹੀਂ ਮਨੁੱਖਤਾ ਦੇ ਜੈਸੇ ਹਿੱਸੇ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਤੇ ਭੰਡਿਆ, ਤੇ ਜਿਨ੍ਹਾਂ ਦੇ ਬਾਰੇ ब्राह्मणवादी ग्रंथां ਦੇ ਵਿੱਚ बहुत ही नीच दर्जे ਦੀਆਂ ਗੱਲਾਂ ਦਰਜ ਨੇ। घोर गवार शूदर पशु नारी शकल ताड़न के अधिकारी। हुण एक फलसफा तां इह आ, ਇਹ ਫਲਸਫਾ ਉਹਨਾਂ ਦਾ ਜਿਨ੍ਹਾਂ ਦੀ ਬਹੁ ਗਿਣਤੀ ਆ ਤੇ ਜਿਹੜੇ ਇਸ ਵੇਲੇ ਭਾਰਤ ਵਿੱਚ ਰਾਜ ਕਰਦੇ ਆ, ਤੇ ਇਹਨਾਂ ਨੂੰ ਬੜੀ ਤਕਲੀਫ ਆ ਕਿ ਸਿੱਖ ਆਪਦੇ ਰਾਜ ਭਾਗ ਦੀ ਗੱਲ ਕਿਉਂ ਕਰਦੇ ਆ, ਤੇ ਜੇ ਕੋਈ ਕਰੂਗਾ ਤਾਂ ਮੈਂ ਉਹਨੂੰ ਅੱਤਵਾਦੀ, ਦਹਿਸ਼ਤਗਰਦ, ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਦੁਸ਼ਮਣ, ਤੇ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ, ਪਾਕਿਸਤਾਨ ਦਾ ਏਜੰਟ, ਇਹ ਸਾਰਾ ਕੁਝ ਕਹਿ ਕੇ ਉਹਨੂੰ ਮੈਂ ਬਦਨਾਮ ਕਰੂੰਗਾ, ਉਹਨੂੰ ਭੰਡੂੰਗਾ, ਉਹਦੇ ਮੈਂ ਖਿਲਾਫ ਮਾਹੌਲ ਸਿਰਜੂੰਗਾ। ਇਹ ਇਸ ਮੁਲਕ ਦੇ ਹਾਕਮਾਂ ਦਾ, ਇਸ ਵੇਲੇ ਨਾਗਪੁਰ ਤੇ ਦਿੱਲੀ ਵਿੱਚ ਬੈਠੇ ਲੋਕਾਂ ਦਾ ਇਸ ਤਰੀਕੇ ਦਾ ਹਿਸਾਬ ਕਿਤਾਬ। ਦੂਜੇ ਪਾਸੇ ਬ੍ਰਾਹਮਣਵਾਦ ਦੀ ਸਤਾਈ ਹੋਈ ਜਿਹੜੀ ਮਨੁੱਖਤਾ ਸੀ, ਉਹਦੇ ਦੁੱਖਾਂ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਇਸ ਤੋਂ ਪਹਿਲਾਂ ਆਏ, ਬੜੀਆਂ दैवी ਸ਼ਕਤੀਆਂ ਤੇ ਬਹੁਤ ਇਹੋ ਜਿਹਾ ਕੁਛ ਇੱਥੇ ਸੁਣਿਆ ਜਿਨ੍ਹਾਂ ਨੇ ਬ੍ਰਾਹਮਣਵਾਦ ਦੀ ਸਤਾਈ ਮਨੁੱਖਤਾ ਦਾ ਭਲਾ ਕਰਨ ਲਈ ਆਪੋ ਆਪਣੀ ਜ਼ਿੰਮੇਵਾਰੀ, ਆਪੋ ਆਪਣੇ ਫਰਜ਼ ਨਿਭਾਏ। ਪਰ ਕਿਸੇ ਤੋਂ ਉਹ ਗੱਲ ਨਹੀਂ ਬਣੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਬਣਨੀ ਸ਼ੁਰੂ ਹੋਈ। ਗੁਰੂ ਨਾਨਕ ਪਾਤਸ਼ਾਹ ਦੇ ਆਉਣ ਨਾਲ, ਇਸ ਧਰਤੀ ਤੇ ਪ੍ਰਗਟ ਹੋਣ ਨਾਲ, ਇੱਕ ਕਿਲੇ ਦਾ ਜਿਵੇਂ ਕਿਲਾ ਬਣ ਗਿਆ ਹੋਵੇ ਜਿਹਦੇ ਬਾਹਰ ਲਿਖਿਆ ਹੋਵੇ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਜਦੋਂ ਉੱਚ ਜਾਤੀ ਸਮਝਣ ਵਾਲੇ ਬ੍ਰਾਹਮਣਵਾਦੀ ਸੋਚ ਵਾਲਿਆਂ ਨੇ ਕਿਹਾ ਵੀ ਇਹ ਤਾਂ ਨੀਵੇਂ ਨੇ, ਤਾਂ ਪਾਤਸ਼ਾਹ ਦਾ ਸਪਸ਼ਟ ਜਿਹਾ ਹੁਕਮ ਸੀ, ਫਰਮਾਨ ਸੀ, ਬਚਨ ਸੀ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵਡਿਆ ਸਿਉ ਕਿਆ ਰੀਸ। ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਵੀ ਜਿੱਥੇ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਮਾੜੇ ਕਹਿੰਦੇ ਹੋ, ਭੈੜੇ ਕਹਿੰਦੇ ਹੋ, ਸ਼ੂਦਰ ਕਹਿੰਦੇ ਹੋ, ਮੈਂ ਤਾਂ ਇਹਨਾਂ ਨਾਲ। ਸੋ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕਾਂ ਨੂੰ ਇੱਕ ਕਿਲਾ ਬਣਾ ਕੇ ਦਿੱਤਾ ਕਿ ਜਿਹੜਾ ਇਸ ਕਿਲੇ ਵਿੱਚ ਆ ਜਾਊਗਾ ਉਹਨੂੰ ਬਰਾਬਰਤਾ, ਕਿਉਂਕਿ ਗੁਰੂ ਸਾਹਿਬਾਨ ਦੇ ਵੇਲੇ ਹਰੇਕ ਨੂੰ ਇੱਕ ਦੂਜੇ ਨੂੰ ਭਾਈ ਕਹਿਣ ਦਾ ਜਿਹੜਾ ਚੱਲਿਆ ਨਾ ਕੰਮ, ਅੱਜ ਬਹੁਤ ਸਾਰੇ ਲੋਕਾਂ ਨੂੰ ਇਹ ਗੱਲਾਂ ਛੋਟੀਆਂ ਲੱਗਦੀਆਂ, ਪਰ ਜਿਨ੍ਹਾਂ ਵੇਲਿਆਂ ਦੇ ਵਿੱਚ ਪਾਣੀ ਨਹੀਂ ਸੀ ਨਸੀਬ ਹੁੰਦਾ ਵੀ ਤੁਸੀਂ ਤਾਂ ਛੋਟੀਆਂ ਜਾਤਾਂ ਦੇ ਹੋ, ਤੁਸੀਂ ਇੱਥੋਂ ਪਾਣੀ ਨਹੀਂ ਲੈ ਸਕਦੇ, ਤੁਸੀਂ ਆਪਦੇ ਗਲ ਦੇ ਵਿੱਚ ਆਹ ਭਾਂਡਾ ਬੰਨ੍ਹ ਕੇ ਰੱਖੋ, ਇਹਦੇ ਵਿੱਚ ਤੁਸੀਂ ਥੁੱਕਣਾ ਹੈ, ਜਾਂ ਤੁਸੀਂ ਆਪਦੇ ਮਗਰ ਕੰਡਿਆਲੀਆਂ ਝਾੜੀਆਂ ਦੇ ਛਾਪੇ ਬੰਨ੍ਹ ਕੇ ਰੱਖੋ, ਤੁਹਾਡੇ ਨਾਲ ਧਰਤੀ ਜਿਹੜੀ ਆ ਉਹ ਪਲੀਤ ਹੋ ਜਾਂਦੀ ਆ, ਤੇ ਜੇ ਤੁਸੀਂ ਲੰਘੇ ਤਾਂ ਤੁਹਾਡੇ ਨਾਲ ਦੀ ਨਾਲ ਪੈਰਾਂ ਦੇ ਕਦਮਾਂ ਦੇ ਨਿਸ਼ਾਨ ਮਿਟ ਜਾਣੇ ਚਾਹੀਦੇ। ਤੁਸੀਂ ਜੋੜੀ ਜੁੱਤੀ ਨਹੀਂ ਪਾ ਸਕਦੇ, ਤੁਸੀਂ ਘੋੜੀ ਚੜ੍ਹਨ ਲਈ ਸਵਾਰੀ ਨਹੀਂ ਰੱਖ ਸਕਦੇ, ਤੁਹਾਡੇ ਜਿਹੜੇ ਸਿਰ ਦੇ ਉੱਤੇ ਕੋਈ ਕੱਪੜਾ, ਕੋਈ ਪੱਗ ਨਹੀਂ ਹੋ ਸਕਦੀ, ਤੁਹਾਡੇ ਜਿਹੜੇ ਆ ਭਾਂਡੇ ਖਾਣ ਪੀਣ ਵਾਲੇ ਉਹ ਕਿਸੇ ਧਾਤ ਦੇ ਬਣੇ ਹੋਏ ਨਹੀਂ ਹੋ ਸਕਦੇ। ਜੋ ਕੁਝ ਬ੍ਰਾਹਮਣਵਾਦ ਨੇ ਇਹਨਾਂ ਲੋਕਾਂ ਨਾਲ ਕੀਤਾ, ਜਦੋਂ ਉਹਦੀ ਦਾਸਤਾਨ ਪੜ੍ਹਦੇ ਆ ਤਾਂ ਬੰਦਾ ਪਰਲ ਪਰਲ ਪੈਰ ਹੰਝੂ ਜਿਹੜੇ ਆ ਉਹ ਵਗਣ ਲੱਗ ਪੈਂਦੇ ਆ ਬੰਦੇ ਦੇ, ਵੀ ਇੰਨੀ ਮਾੜੀ ਇਹਨਾਂ ਲੋਕਾਂ ਨਾਲ ਬ੍ਰਾਹਮਣਵਾਦ ਨੇ ਕੀਤੀ। ਤੇ ਇਸ ਸਾਰੇ ਕਾਸੇ ਦੇ ਇਸ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਅੱਡ ਅੱਡ ਮੌਕਿਆਂ ਦੇ ਉੱਤੇ ਅੱਡ ਅੱਡ ਰਹਿਬਰਾਂ ਨੇ, ਪੈਗੰਬਰਾਂ ਨੇ ਬਹੁਤ ਆਪਦੇ ਵੱਲੋਂ ਯਤਨ ਕੀਤਾ ਬ੍ਰਾਹਮਣਵਾਦ ਦੇ ਜੂਲੇ ਤੋਂ ਕਢਵਾਉਣ ਲਈ, ਪਰ ਜੋ ਸਿੱਖੀ ਨੇ, ਗੁਰੂ ਸਾਹਿਬਾਨ ਨੇ ਸੱਟ ਮਾਰੀ ਨਾ, ਉਹ ਕਿਸੇ ਹੋਰ ਤੋਂ ਨਹੀਂ ਵੱਜੀ। ਔਰ ਇਹ ਗੱਲ ਜਿਹੜੇ ਅੰਗਰੇਜ਼ ਆਏ ਇੱਥੇ, ਉਹਨਾਂ ਨੇ ਇਹ ਗੱਲ ਨੂੰ ਮੰਨਿਆ
कि गुरु साहिबान दे उत्ते सिख धर्म दे उत्ते मनोवादियां नूं, ब्राह्मणवादियां नूं, हिंदू तवियां नूं यही गुस्सा आया कि गुरु साहिबान ने जात वरण की जिहड़ी वंड सी इहदियां धज्जियां उड़ाती। इस गल दे उत्ते साडे बंदे चर्चा करन तो बड़ा लुकदे जे, बड़ा भजदे जे आ, पर यह गल बहुत ज्यादा जरूरी आ कि खालसा पंथ की सिरजना जिहड़ी आ ਉਹ ब्राह्मणवाद नूं, मनुवाद नूं, अवतारवाद नूं, पखंडवाद नूं एक टक्कर सी। ते उस चीज दे विच एक इनकलाब प्रगट होया जिहड़ा सिख इनकलाब। सरदार जगजीत सिंह दी एक किताब आ सिख इनकलाब, एक सिख धर्म ते जात पात, ये दो किताबां बहुत ही अहम ने और ये साडे सारियां दे मनां विच होना चाहिदा कि ये किताबां एक बारी जिंदगी च जरूर पढ़नियां। खालसे दे इतिहास दे विच सब तो जिहड़ा अहम मोड़ आ वो यही आ कि ब्राह्मणवाद दे सताए हुए लोकां नूं खालसा पंथ विच बराबरता, भाई भाई सरदार, अज आपां जदों पढ़दे आ ना ये लाइनां कि इन ही को सरदार बनाऊं, तां आपां ये लाइनां उही पढ़ के जिवें कविता दा एक आम कोई लाइनां ने ऐदां, ये उन्हां नूं पुछो जिहड़े जिन्हां नूं सरदारी जदों मिली सी उन्हां नूं की हासिल होया सी। बाबा बंदा सिंह बहादुर दे वेलियां दा इतिहास हर सिख नूं बार-बार पढ़ना चाहिदा, तां उहनूं समझ लगू कि आपां नूं मिलिया की आ जिहड़ा अपने कोल पहिलां नहीं सी। लिखिया बड़े इतिहासक दस्तावेजां दे विच कि जिन्हां नूं कमी कमीण नीवें समझिया जांदा सी, जदों ओह बाबा बंदा सिंह बहादुर दे वेलियां दे विच ਉਹ ਫਿਰ सरदार किवें बने, किवें उन्हां दी चढ़त होई, किवें उन्हां नूं बराबरता दा एहसास होया। ये सारा इतिहास जिहड़ा सी साडा 100 साल दा जिहड़ा ਉਹ दौर आ, उस तो बाद विच ब्राह्मणवाद ने दुबारा हौली हौली घुसपैठ कीती ते अज पूरे आपां नूं इस गल दे उत्ते चिंता ते चिंतन करन दी लोड़ है कि ਉਹ सारियां बुराइयां, ਉਹ ਸਾਰੀਆਂ ਗੜਬੜਾਂ ਜਿਨ੍ਹਾਂ ਤੋਂ ਖਹਿੜਾ ਛੁਡਵਾ ਕੇ ਮਨੁੱਖਤਾ ਦਾ, ਬ੍ਰਾਹਮਣਵਾਦ ਦਾ ਖਹਿੜਾ ਜਿਹਨਾਂ ਤੋਂ ਛੁਡਵਾਇਆ, ਉਹ ਸਾਰੀਆਂ ਸਾਡੇ ਚ ਹੌਲੀ ਹੌਲੀ ਕਿਵੇਂ ਵੜਦੀਆਂ ਨੇ, ਕਿਵੇਂ ਸਾਡੇ ਚ ਦੁਬਾਰਾ ਉਹਨਾਂ ਦਾ ਦਾਖਲਾ ਹੋ। ਹੁਣ ਇੱਕ ਪਾਸੇ ਤਾਂ ਗੁਰੂ ਸਾਹਿਬਾਨ ਮਨੁੱਖਤਾ ਜਿਹੜੀ ਸੀ ਦੁਰਕਾਰੇ ਹੋਏ ਲੋਕ, ਭੈੜੇ ਮਾੜੇ ਸ਼ੂਦਰ ਕਹਿ ਕੇ, ਨੀਚ ਕਹਿ ਕੇ ਭੰਡੇ ਲੋਕਾਂ ਵਿੱਚੋਂ कलगियां वाले कलगी बख्श दे बाबा संगत सिंह बाबे बज गए। ते भाई जैता जी वर्गियां नूं रंगरेटा गुर का बेटा कह के, हुण जिहड़ा गुर का बेटा इहदा मतलब की आ कि गुरु घर दे विच 4 साहिबजादियां दा तां बाहर विच आउणा होया, पर इह तां गुरु का बेटा जिहड़ा रंगरेटा आ, जदों 9वें पातशाह दा सीस लैके आए आ बाबा जैता जी, ਉਹ ਤਾਂ ਉਦੋਂ ਹੀ ਫਿਰ बेटे बन गए। सो गुरु साहिबान का सारा जिहड़ा इतिहास आ, इहदे विचों असीं ਉਹ सारा कुछ हौली हौली उहनूं घट अहमियत देण लग पे, जिहदी बहुत ज्यादा लोड़ सी। और सानूं इह दसना चाहीदा सी दुनिया नूं कि ब्राह्मणवाद दे सताए होए लोक ही इस सिख धर्म दे विच, खालसा पंथ विच वड्डे मरातबिਆਂ ते पहुंचे। समां जिहड़ा हैगा ਉਹਨੇ असर दिखाउणा हुंदा, ज्यों-ज्यों खालसा पंथ दे विच ब्राह्मणवादी सोच हौली हौली दुबारा दाखल हो के आपदा रंग दिखाउण लगी है। अज बहुत कुछ इहो जिहा साडे आले दुआले वापर रिहा जिहदे बारे सानूं सचेत रूप दे विच ਉਹਦੇ खिलाफ जिहाद वांगू धर्म युद्ध छेड़न दी लोड़। साडे संगत अते पंगत दी एक इहो जी प्रथा सी जिहदे विच बराबरता दा एहसास सी, पर साडे इस संगत अते पंगत दी जिहड़ी रवायत आ, परंपरा आ, इहनूं सट किसी ना किसी रूप दे विच मारन वाली ब्राह्मणवादी सोच फिर सिर चक रही है। किवें संगत दे विच ते किवें पंगत दे विच इह चीज इत्थे भंग हो रही आ, इहदे उत्ते चर्चा करनी बनदी। फिर हैगा अमृत। अमृत छकाउण मौके सारियां नूं इक्को खंडे बाटे दी पौहल मिलदी, पर चौथे पौड़े दा सिख कह के जिन्हां नूं ब्राह्मणवादी जात वरण दी वंड दे राहीं दुबारा
ਪਿੱਛੇ ਨੂੰ ਧੱਕਿਆ ਜਾ ਰਿਹਾ, ਉਹਦੇ ਉੱਤੇ ਚਰਚਾ ਕਰਨੀ ਬਣਦੀ। ਇਵੇਂ ਹੀ ਗੁਰਦੁਆਰੇ ਜਾਤ ਆਧਾਰਿਤ ਨਹੀਂ ਹੋਣੇ ਚਾਹੀਦੇ, ਪਰ ਜੇ ਹੈਗੇ ਆ ਤਾਂ ਇਹ ਸਾਡੀ ਅਣਗਹਿਲੀ ਆ ਔਰ ਸਾਡੀ ਕਮਜ਼ੋਰੀ ਆ, ਇਹ ਬ੍ਰਾਹਮਣਵਾਦ ਦੀ ਜਿੱਤ ਵਾ। ਇਵੇਂ ਹੀ ਸ਼ਮਸ਼ਾਨ ਘਾਟ ਅੱਡ ਅੱਡ ਜਾਤਾਂ ਦੇ ਜੇ ਬਣੇ ਹੋਏ ਨੇ ਤਾਂ ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ। ਜਿੱਥੇ ਅਸੀਂ ਖਾਲਿਸਤਾਨ ਬਣਾਉਣ ਵਾਲੇ ਪਾਸੇ ਨੂੰ ਕਦਮ ਪੁੱਟਣੇ, ਉੱਥੇ ਬ੍ਰਾਹਮਣਵਾਦ ਦੀ ਇਹ ਸਾਰੇ ਜਿਹੜੇ ਅੰਦਰ ਸਾਡੇ ਦਾਖਲ ਹੋ ਚੁੱਕੇ ਤੱਤ ਨੇ, ਇਹਨਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਦੇ ਖਿਲਾਫ ਸਾਡਾ ਖੜਨਾ ਡਟਣਾ ਬਣਦਾ ਹੈ। ਤਾਂ ਹੀ ਉਹ ਚੀਜ਼ ਸਕਾਰਥੀ ਹੋਊਗੀ ਜਿਹੜੀ ਸਿੱਖ ਇਨਕਲਾਬ ਦੇ ਰਾਹੀਂ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ ਦੇ ਸਤਾਏ ਲੋਕਾਂ ਨੂੰ ਕਿਹਾ ਵੀ ਇਨਹੀ ਕੋ ਸਰਦਾਰ ਬਣੋ, ਜਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਕਿ ਜਿਹੜਿਆਂ ਨੂੰ ਤੁਸੀਂ ਨੀਚ ਕਹਿੰਦੇ ਹੋ ਮੈਂ ਤਾਂ ਉਹਨਾਂ ਨਾਲ। ਪਰ ਜੇ ਕਿਤੇ ਇਹ ਚੀਜ਼ ਦਾ ਅਸਰ ਆਇਆ ਵਾ ਸਾਡੇ ਜਾਤ ਪਾਤ ਦਾ ਦੁਬਾਰਾ ਕਿਸੇ ਤਰੀਕੇ ਨਾਲ, ਤਾਂ ਉਹਦੇ ਕਰਕੇ ਹੀ ਹੈ ਕਿ ਆ ਜਿਹੜੇ ਡੇਰੇ ਨੇ, ਜਿਹੜੇ ਦੇਹਧਾਰੀ ਗੁਰੂ ਡੰਮ ਦੇ ਅੱਡੇ ਨੇ, ਖਾਸ ਤੌਰ ਤੇ ਸਰਸੇ ਵਾਲੇ ਦੇ ਵਰਤਾਰੇ ਤੋਂ ਹੀ ਸਮਝ ਲਈਏ ਕਿ ਉਹ ਲੋਕ ਜਿਨ੍ਹਾਂ ਨੂੰ ਇਹ ਚੀਜ਼ ਕਿਸੇ ਤਰੀਕੇ ਨਾਲ ਤੰਗ ਕਰਨ ਲੱਗੀ ਜਾਤ ਪਾਤ, ਉਹ ਫਿਰ ਸਿੱਖੀ ਦੀ ਬਜਾਏ ਉਹ ਡੇਰੇ ਸਰਸੇ ਵੱਲ ਨੂੰ ਹੋ ਤੁਰੇ। ਖੈਰ ਹੁਣ ਉਹਦਾ ਭੋਗ ਪੈ ਚੁੱਕਿਆ, ਪਰ ਜਿਹੜਾ ਪੰਜਾਬ ਦੇ ਵਿੱਚ ਈਸਾਈ ਮਤ ਵੱਲ ਜਿਹੜੇ ਨਕਲੀ ਈਸਾਈ ਮਤ ਵਾ ਪੰਜਾਬ ਦੇ ਵਿੱਚ ਤੁਰਿਆ, ਇਹਦੇ ਵਿੱਚ ਉਹ ਲੋਕ ਜੇ ਜਾ ਰਹੇ ਨੇ, ਸਾਡੇ ਸਮਾਜ ਦਾ ਸਭ ਤੋਂ ਅਨਿਖੜਵਾਂ ਅੰਗ ਵਾ ਉਹ ਲੋਕ, ਜੇ ਉਹਨਾਂ ਨੂੰ ਇਉਂ ਲੱਗਣ ਲੱਗ ਪਿਆ ਕਿ ਸਾਨੂੰ ਸਿੱਖੀ ਵਿੱਚ ਬਰਾਬਰਤਾ ਨਹੀਂ ਦਿੱਤੀ ਜਾ ਰਹੀ, ਤਾਂ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਕੇਂਦਰੀ ਸੰਸਥਾ, ਜਿੱਥੇ ਇਸ ਗੱਲ ਦੇ ਉੱਤੇ ਕੰਮ ਹੋਣਾ ਚਾਹੀਦਾ ਤੇ ਉਹਨਾਂ ਜਾਤ ਵਰਣ ਦੀਆਂ ਵੰਡਾਂ ਪਾਉਣ ਵਾਲੇ ਲੋਕਾਂ ਨੂੰ ਨਿਰਉਤਸ਼ਾਹਿਤ ਕਰਨ ਦੇ ਲਈ ਉੱਥੋਂ ਕੋਈ ਪਲਾਨ, ਕੋਈ ਯੋਜਨਾ ਹੋਣੀ ਚਾਹੀਦੀ ਆ, ਤਾਂ ਕਿ ਡੇਰਾ ਸਰਸਾ, ਡੇਰਾ ਭਨਿਆਰਾ, ਡੇਰਾ ਨੂਰ ਮਹਿਲ ਜਾਂ ਹੋਰ ਜਿਹੜੇ ਡੇਰੇ ਨੇ ਉਹਨਾਂ ਦੇ ਵੱਲ ਜਾਣ ਦਾ ਜਿਹੜਾ ਸੀ, ਜਾਂ ਜਿਹੜਾ ਈਸਾਈ ਮਤ ਵੱਲ ਨੂੰ ਲੋਕਾਂ ਦਾ ਰੁਝਾਨ ਸੀ, ਉਹਨੂੰ ਕਿਸੇ ਤਰੀਕੇ ਨਾਲ ਠੱਲ ਪਾਈ ਜਾ ਸਕੇ। ਆਓ ਇਸ ਗੱਲ ਨੂੰ ਖੁੱਲੇ ਦਿਲ ਨਾਲ ਮੰਨੀਏ ਕਿ ਆਪਾਂ ਜਾਤ ਵਰਣ ਦੀਆਂ ਵੰਡਾਂ ਦੇ ਉੱਤੇ ਜਿਵੇਂ ਕੰਮ ਕਰਨਾ ਸੀ ਉਵੇਂ ਨਹੀਂ ਕਰ ਸਕੇ। ਨਹੀਂ ਤਾਂ ਦੁਆਬੇ ਦੀ ਧਰਤੀ ਦੇ ਵਿੱਚ ਇੱਕ ਪਾਸੇ ਸਿਰੇ ਦੇ ਉੱਤੇ ਅਨੰਦਪੁਰ ਸਾਹਿਬ, ਦੂਜੇ ਸਿਰੇ ਤੇ ਸੁਲਤਾਨਪੁਰ ਲੋਧੀ। ਗੁਰੂ ਨਾਨਕ ਪਾਤਸ਼ਾਹ ਦਾ ਸੁਲਤਾਨਪੁਰ ਲੋਧੀ ਨਾਲ ਜੋ ਇਤਿਹਾਸਕ ਰਿਸ਼ਤਾ ਉਹ ਵੀ ਆਪਣੇ ਤੋਂ ਲੁਕਿਆ ਛਿਪਿਆ ਨਹੀਂ, ਤੇ ਉਧਰ ਸਿਰੇ ਉੱਤੇ ਦਸ਼ਮੇਸ਼ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਸਥਾਨ ਆ। ਵਿਚਾਲੜਾ ਸਾਰੀ ਜਿਹੜੀ ਹੈ ਬੈਲਟ ਵਾ, ਇੱਥੇ ਜੇ ਸਿੱਖੀ ਦਾ ਉਹੋ ਜਿਹਾ ਬੋਲਬਾਲਾ ਨਹੀਂ ਹੋਇਆ, ਇੱਥੋਂ ਦੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਦਲਿਤ ਤੇ ਸ਼ੂਦਰ ਕਹਿੰਦਾ, ਉਹਨਾਂ ਲੋਕਾਂ ਨੂੰ ਜੇ ਸਿੱਖ ਸਜਣ ਵਿੱਚ ਰੁਚੀ ਨਹੀਂ ਆਈ। ਹੁਣ ਇੱਕ ਪਾਸੇ ਇੱਥੋਂ ਦੇ ਉਹ MP ਜਿਨ੍ਹਾਂ ਨੇ ਖਾੜਕੂ ਲਹਿਰ ਦੌਰਾਨ ਆਪਣੀ ਕੌਮ ਦਾ ਪੱਖ ਪਾਰਲੀਮੈਂਟ ਵਿੱਚ ਰੱਖਿਆ ਤੇ ਆਪਦੇ ਸਰੀਰਕ ਤੌਰ ਤੇ ਚਲਾਣੇ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤ ਛਕਿਆ, ਸਿੰਘ ਸਜੇ। ਪਰ ਬਾਕੀ ਲੋਕ ਜਿਹੜੇ ਸੀ ਉਹ ਸਿੱਖ ਕਿਉਂ ਨਹੀਂ ਸਜ ਰਹੇ, ਉਲਟਾ ਉਹ ਸਿੱਖੀ ਦੇ ਨਾਲ ਟਕਰਾਅ ਵਾਲੀ ਸਥਿਤੀ ਵੱਲ ਜਾ ਰਹੇ ਨੇ ਤੇ ਉਹਨਾਂ ਡੇਰਿਆਂ ਵੱਲ ਨੂੰ ਵੱਧ ਰਹੇ ਨੇ ਜਿਹੜੇ ਭਗਤ ਰਵਿਦਾਸ ਜੀ, ਜਿਨ੍ਹਾਂ ਕਿ ਗੁਰੂ ਰਵਿਦਾਸ ਕਹਿ ਕੇ ਉਹ ਸਿੱਖੀ ਦੇ ਉਲਟ ਉਹਨਾਂ ਨੂੰ ਭਗਤਾਉਣ ਦੇ ਯਤਨਾਂ 'ਚ ਨੇ। ਇਹ ਸਾਡੀ ਕਮਜ਼ੋਰੀ ਆ, ਔਰ ਸਿੱਖ ਧਰਮ ਨੂੰ ਇਸ ਗੱਲ ਦੇ ਵਿੱਚ ਆਪਾਂ ਮੰਨੀਏ ਕਿ ਜਿਹੜੇ ਕੁਰਸੀਆਂ ਤੇ ਬੈਠੇ ਲੋਕ ਨੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਰਹੀ। ਅੱਜ ਲੋੜ ਆ ਗਿਆਨੀ ਦਿੱਤ ਸਿੰਘ ਵਰਗੇ, ਭਾਈ ਕਾਹਨ ਸਿੰਘ ਨਾਭਾ ਵਰਗੇ ਜਾਂ ਹੋਰ ਇਹੋ ਜਿਹੇ ਲੋਕ, ਠੀਕ ਆ ਕਿ ਡਾਕਟਰ ਅੰਬੇਦਕਰ ਮੌਕੇ ਗੱਲ ਰਹਿ ਗਈ, ਉਹ ਭਾਈਚਾਰਾ ਸਿੱਖ ਸੱਜਣ ਤੋਂ ਉੱਕ ਗਿਆ। ਗਲਤੀਆਂ ਸਾਡੀਆਂ ਨੇ ਜਾਂ ਗਲਤੀਆਂ ਡਾਕਟਰ ਅੰਬੇਦਕਰ ਤੇ ਉਹਨਾਂ ਦੇ ਸਾਥੀ ਸਹਿਯੋਗੀਆਂ ਦੀਆਂ ਨੇ, ਇਹ ਪਿੱਛੇ ਛੱਡੋ। ਇਹਦੇ ਉੱਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਆਉਂਦੀਆਂ ਰਹਿਣਗੀਆਂ, ਪਰ ਆਪਾਂ ਤਾਂ ਆਪਦਾ ਫਰਜ਼ ਨਿਭਾਈਏ। ਜਿਹੜੇ ਲੋਕ ਉਹਨਾਂ ਦੱਬੇ ਕੁਚਲੇ ਦਲਿਤ ਆਖੇ ਜਾਂਦੇ, ਸ਼ੂਦਰ ਆਖੇ ਜਾਂਦੇ, ਬ੍ਰਾਹਮਣਵਾਦ ਦੇ ਸਤਾਏ ਆਖੇ ਜਾਂਦੇ ਵਰਗਾਂ ਚੋਂ ਨੇ, ਅਸੀਂ ਉਹਨਾਂ ਨੂੰ ਆਪਦੇ ਗਲ ਨਾਲ ਲਾਈਏ, ਨੇੜੇ ਲਿਆਈਏ
ਤੇ ਨਾਲ ਦੀ ਨਾਲ ਇਹ ਗੱਲ ਬਈ ਜਿਹੜੇ ਸਾਡੇ 'ਚ ਆ ਚੁੱਕੇ ਸਿੱਖ ਬਣ ਚੁੱਕੇ ਨੇ ਉਹਨਾਂ ਨੂੰ ਅਸੀਂ ਬਣਦਾ ਮਾਣ ਸਤਿਕਾਰ ਦਈਏ, ਉਹਨਾਂ ਦੇ ਗਿਲੇ ਸ਼ਿਕਵੇ ਸਮਝੀਏ, ਉਹਨਾਂ ਦੇ ਇਤਰਾਜ਼ ਸਮਝੀਏ, ਔਰ ਜਿੱਥੇ ਜਿੱਥੇ ਸਾਤੋਂ ਕੋਈ ਗੜਬੜ ਹੋ ਰਹੀ ਆ ਉਹਦੀ ਨਿਸ਼ਾਨਦੇਹੀ ਕਰਕੇ ਆਪਾਂ ਗੁਰੂ ਪਾਤਸ਼ਾਹ ਦੇ ਜਿਨ੍ਹਾਂ ਨੂੰ ਕਲਗੀਆਂ ਬਖਸ਼ੀਆਂ ਨੇ ਉਹਨਾਂ ਨੂੰ ਆਪਾਂ ਨੇੜੇ ਲੈ ਆਈਏ। ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਖਾਲਿਸਤਾਨ ਦੇ ਇਤਿਹਾਸ ਦੇ ਵਿੱਚ ਇਹ ਗੱਲ ਸਾਨੂੰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਇਸ ਗੱਲ ਦਾ ਮੈਂ ਮੰਨਦਾ ਕਿ ਇਸ ਇਤਿਹਾਸ ਦੇ ਵਿੱਚ ਹਰ ਬਰਾਦਰੀ ਨੇ ਆਪੋ ਆਪਣਾ ਯੋਗਦਾਨ ਪਾਇਆ। ਤੇ ਜਿਵੇਂ ਅਸੀਂ ਇਹ ਨੁਕਤਾ ਵਾਰ-ਵਾਰ ਉਠਾਉਂਦੇ ਰਹੇ ਹਾਂ ਕਿ ਜਿਨ੍ਹਾਂ ਰਹਿਬਰਾਂ ਦੇ, ਜਿਨ੍ਹਾਂ ਪੈਗੰਬਰਾਂ ਦੇ, ਜਿਨ੍ਹਾਂ ਬਾਣੀ ਰਚਨਹਾਰਿਆਂ ਦੀਆਂ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਮਿਲਿਆ ਹੋਇਆ, ਉਹਨਾਂ ਸਾਰਿਆਂ ਦੇ ਦਿਹਾੜੇ ਕੌਮੀ ਪੱਧਰ ਦੇ ਉੱਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਨਾਏ ਜਾਣੇ ਚਾਹੀਦੇ ਆ, ਜਿਨ੍ਹਾਂ ਦੀ ਬਾਣੀ ਦਰਜ ਆ ਸਾਰਿਆਂ ਦੀ। ਜਿੱਦਾਂ ਭਗਤ ਰਵਿਦਾਸ ਜੀ ਦਾ, ਭਗਤ ਕਬੀਰ ਜੀ ਦਾ, ਬਾਬਾ ਫਰੀਦ ਜੀ ਦਾ ਜਾਂ ਹੋਰ ਸਾਰਿਆਂ ਦੇ ਦਿਹਾੜੇ ਜਦੋਂ ਵਾਰੀ ਸੁੱਧੇ ਜਿਸ ਦਿਨ ਉਹਨਾਂ ਦਾ ਦਿਨ ਆਉਂਦਾ ਦਰਬਾਰ ਸਾਹਿਬ 'ਚ ਜੇ ਮਨਾਇਆ ਜਾਵੇ ਤਾਂ ਉਹਨਾਂ ਬਰਾਦਰੀਆਂ ਨੂੰ ਫਖਰ ਹੋਇਆ ਕਰੂ। ਦੂਸਰਾ, ਜਦੋਂ ਅਸੀਂ ਸਿੱਖ ਕੌਮ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਵਿਕੋ ਲਿੱਤਰੀਆਂ ਵਿਲੱਖਣ ਘਟਨਾਵਾਂ ਨੇ ਜਿਨ੍ਹਾਂ ਦੀ ਯਾਦ ਸਾਨੂੰ ਮਨਾਉਣੀ ਚਾਹੀਦੀ ਹੈ। ਜਿਵੇਂ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਜਦੋਂ ਬੰਦੂਕ ਦੀ ਪਰਖ ਹੋਈ ਭਾਈ ਡੱਲੇ ਵਾਲੀ ਸਾਖੀ, ਇਵੇਂ ਹੀ ਬਾਬਾ ਸੰਗਤ ਸਿੰਘ ਦਾ ਪ੍ਰਸੰਗ ਆ, ਇਵੇਂ ਹੀ ਬਾਬਾ ਜੀਵਨ ਸਿੰਘ, ਬਾਬਾ ਜੈਤਾ ਜੀ, ਇਹ ਸਾਰਿਆਂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਅਨੋਖੀਆਂ ਘਟਨਾਵਾਂ ਨੇ ਜਿੱਥੇ ਅਸੀਂ ਗੁਰੂ ਸਾਹਿਬਾਨ ਦੇ ਦਿੱਤੇ ਹੋਏ ਮਾਰਗ ਤੇ ਚੱਲ ਕੇ ਹੋਰ ਜ਼ਿਆਦਾ ਬੁਲੰਦੀਆਂ ਛੋਹ ਸਕਦੇ ਹਾਂ। ਉਹਨਾਂ ਘਟਨਾਵਾਂ ਨੂੰ ਚੇਤੇ ਕਰੀਏ, ਉਹਨਾਂ ਇਤਿਹਾਸਕ ਵਰਤਾਰਿਆਂ ਦੇ ਉੱਤੇ ਫਖਰ ਮਹਿਸੂਸ ਕਰੀਏ। ਮੈਂ ਵਾਰ-ਵਾਰ ਕਹਿਣਾ ਕਿ ਖਾਲਿਸਤਾਨੀ ਸੰਘਰਸ਼ ਦੇ ਵਿੱਚ ਹਰ ਵਰਗ ਦੇ ਵਿੱਚੋਂ ਸਿੱਖ ਕੌਮ ਦੇ ਕੁਰਬਾਨੀ ਕਰਨ ਵਾਲੇ ਸੂਰਮੇ ਆਏ। ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਸਾਡੀ ਜਾਤ ਬਰਾਦਰੀ ਕਿਹੜੀ ਹੈ। ਅੱਜ ਅਸੀਂ ਆਪਾਂ ਬਾਅਦ ਵਿੱਚ ਲੱਭਦੇ ਫਿਰਦੇ ਹੋ ਸਕਦੇ ਹਾਂ, ਸਾਡੇ 'ਚ ਇਹ ਐਬ ਹੋ ਸਕਦਾ ਕਿ ਅਸੀਂ ਉਹਨਾਂ ਦੀਆਂ ਬਰਾਦਰੀਆਂ ਦੇਖਦੇ ਫਿਰੀਏ, ਪਰ ਉਹਨਾਂ ਸਾਰਿਆਂ ਨੇ ਬਗੈਰ ਇਹ ਸੋਚਿਆ ਕਿ ਸਾਡੀ ਕਿਹੜੀ ਜਾਤ ਬਰਾਦਰੀ ਆ, ਉਹਨਾਂ ਨੇ ਸਿੱਖ ਹੋਣ ਦਾ ਫਰਜ਼ ਨਿਭਾਇਆ ਤੇ ਦਿੱਲੀ ਨਾਲ, ਨਾਗਪੁਰ ਨਾਲ, ਦੁਸ਼ਮਣ ਨਾਲ ਠੋਕਵੀਂ ਟੱਕਰ ਲਈ। ਤੇ ਜੇਕਰ ਗੁਰਾਂ ਦੇ ਖਾਲਸੇ ਦੇ ਇਤਿਹਾਸ ਦੇ ਵਿੱਚ ਅੱਜ ਕਿਸੇ ਨੂੰ ਇਹ ਲੱਗਦਾ, ਕੋਈ ਮਹਿਸੂਸ ਕਰਦਾ ਸਾਡਾ ਹਿੱਸਾ ਕਿ ਮੇਰੇ ਨਾਲ ਮੈਨੂੰ ਬਣਦਾ ਥਾਂ ਨਹੀਂ ਮਿਲ ਰਿਹਾ, ਤਾਂ ਅਸੀਂ ਉਹਦੀ ਗੱਲ ਨੂੰ ਸਮਝੀ। ਅੱਜ ਜਦੋਂ ਸਾਰੀ ਕੌਮ ਸਾਹਿਬਜ਼ਾਦਿਆਂ ਦੀ ਯਾਦ ਕਰ ਰਹੀ ਹੈ ਤਾਜ਼ਾ, ਜਦੋਂ ਅਸੀਂ ਹੋਰ ਇਤਿਹਾਸਕ ਵਰਤਾਰਿਆਂ ਨੂੰ ਚੇਤੇ ਕਰ ਰਹੇ ਹਾਂ, ਉੱਥੇ ਬਾਬਾ ਸੰਗਤ ਸਿੰਘ ਜੀ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ। ਔਰ ਬੜਾ ਚੰਗਾ ਲੱਗ ਰਿਹਾ ਅੱਜ ਜਦੋਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਬਾਰੇ ਲਿਖਿਆ, ਅੱਜ ਬੱਚੇ ਜਾਣਦੇ ਆ, ਪੜ੍ਹ ਰਹੇ ਨੇ, ਸਮਝ ਰਹੇ ਨੇ ਕਿ ਕੀ ਵਾਪਰੇ। ਬਹੁਤ ਹੀ ਚੰਗਾ ਔਰ ਸਹੀ ਦਿਸ਼ਾ ਵੱਲ ਨੂੰ ਕੌਮ ਵੱਧ ਰਹੀ ਹੈ। ਇਸ ਤੋਂ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਅੱਜ ਬਹੁਤ ਸਾਰੇ ਲੋਕ ਬੜੀ ਮਿਹਨਤ ਕਰ ਰਹੇ ਨੇ ਕਿ ਗੰਗੂ ਨਾਂ ਦਾ ਪਾਤਰ ਤਾਂ ਹੋਇਆ ਹੀ ਨਹੀਂ। ਮੰਨ ਲਈ ਗੱਲ ਭਾਈ ਤੁਹਾਡੀ, ਤੁਸੀਂ ਇਹ ਜ਼ੋਰ ਨਾ ਲਾਓ ਕਿ ਗੰਗੂ ਹੋਇਆ ਕਿ ਨਹੀਂ ਹੋਇਆ। ਤੁਸੀਂ ਇਹੋ ਜਿਹੇ ਕੰਮ ਕਰੋ, ਜੇ ਤੁਸੀਂ ਗੰਗੂ ਦੇ ਵਾਰਸ ਬਣ ਕੇ ਦਿਖਾਓਗੇ ਫਿਰ ਤਾਂ ਗੰਗੂ ਚੇਤੇ ਆਏਗਾ। ਤੁਸੀਂ ਇਹੋ ਜਿਹੇ ਚੱਜ ਕਰੋ ਹੀ ਨਾ, ਇਹੋ ਜਿਹਾ ਮਾਹੌਲ ਬਣਾ ਦਿਓ ਕਿ ਗੰਗੂ ਦੀ ਗੱਲ ਅਸੀਂ ਭੁੱਲ ਹੀ ਜਾਈਏ। ਗੰਗੂ ਦੇ ਕਾਰੇ ਨੂੰ ਚੇਤੇ ਕਰਾਉਣ ਵਾਲੀਆਂ ਗੱਲਾਂ ਕਰੋਗੇ ਤਾਂ ਗੰਗੂ ਚੇਤੇ ਆਏਗਾ। ਤੁਸੀਂ ਚੰਗਾ ਕਰੋ, ਗੰਗੂ ਚੇਤੇ ਹੀ ਨਾ ਆਵੇ ਕਿਸੇ ਨੂੰ, ਪਰ ਹਰ ਚੜ੍ਹਦੀ ਸਵੇਰ ਗੰਗੂ ਦੇ ਵਾਰਸ ਗੰਗੂ ਦਾ ਚੇਤਾ ਕਰਾਉਣ ਵਾਲੀਆਂ ਹਰਕਤਾਂ ਕਰਨ ਤੇ ਫਿਰ ਕਹਿਣਗੇ ਗੰਗੂ ਹੋਇਆ ਨਹੀਂ। ਨਾ ਭਾਈ, ਏਦਾਂ ਨਹੀਂ ਹੋਣਾ, ਇਹ ਗੱਲ ਹੋ ਹੀ ਨਹੀਂ ਸਕਦੀ। ਹੁਣ ਬਹੁਤ ਸਾਰੇ ਲੋਕ ਨਵੀਆਂ ਸ਼ੁਰਲੀਆਂ ਛੱਡ ਰਹੇ ਨੇ ਕਿ ਜੀ ਉਹ ਤਾਂ ਕਿਸੇ ਗੰਗੂ ਸੋਚ ਦਾ ਪ੍ਰਤੀਕ ਆ, ਉਹ ਤਾਂ ਜੀ ਏਦਾਂ ਨਹੀਂ ਓਦਾਂ ਹੋਇਆ ਸੀ। ਇਹ ਗੱਲਾਂ ਦੇ ਨਾਲ ਇਤਿਹਾਸ ਨੇ ਬਦਲਣਾ ਨਹੀਂ। ਇਤਿਹਾਸਕ ਤੌਰ ਦੇ ਉੱਤੇ ਇਹ ਤੱਥ ਸਦੀਵੀ ਆ ਕਿ ਸਹੇੜੀ ਪਿੰਡ ਦੇ ਵਿੱਚ ਰਹਿਣ ਵਾਲੇ ਗੰਗੂ ਨੇ
गदारी की, धोखा किया, साहबजादे अते माता जी नूं सूबा सरहद के हवाले किया ते फिर उन्हां दी शहादत हुई। इवें ही मोती राम मेहरा दा जां दीवान टोडर मल जी दा जां शेर मुहम्मद खान मलेरकोटले वाले दा जां सुच्चा नंद दा जां होर सारियां दा जेड़ा जेड़ा कुछ कीता होया वो मिटना नहीं। पर जे किसी नूं लगदा कि गंगू दी करके साडे सारे ब्राह्मणवाद नूं ब्राह्मणां नूं नीवा महसूस किया जा रहा तो भाई ब्राह्मण लोग क्यों इहो जिहे काम करते आ जिहदे नाल सिख कहण के ये तो गंगू दे वारस। इहो जिहा भी तो किया जा सकता ना कि दुनिया कहे भी गंगू ने जो किया सो किया, पर बाद विच ब्राह्मणां ने कमाल कर। पर उल्ट वापरिया इत्थे तां आर्या समाजी लाला दौलत राय दियां जे लाइनां पढ़ीए तां जिन्ना उन्हें ताड़ के लिखिया कि ब्राह्मणों शर्म करो, कोई तुसी कदर नहीं पाई गुरु साहिबान दी ते सिखां दे एहसानां दी। ते अज दी तरीक विच जो नागपुर तो जां दिल्ली तो चल रहा वो तां सिੱਖੀ ਅਤੇ सिखां दा भोग पाउण दे लई ते नाल दी नाल सिੱਖੀ दे उत्ते ब्राह्मणवादी लेप चाढ़न लई जो कुछ कीता जा रहा। आ रौला पिया होया इन्हां दिनां दे विच कि अकाल तख्त साहिब दे जथेदार रहे ज्ञानी गुरदेव सिंह जी कौंके, उन्हां नूं किन्ने तसीहे दे के शहीद किया। और ये तसीहे कल्ले एक ज्ञानी गुरदेव सिंह जी कौंके नूं नहीं, उन्हां दिनां दे विच 1984 तो 94 तक खास तौर दे उत्ते उस 10 साल दे विच ਲੱਖਾਂ ਸਿੱਖਾਂ ਦੇ ਨਾਲ ਇਹਦੇ ਨਾਲੋਂ भी ज्यादा ਭੈੜੇ ਢੰਗ ਤਰੀਕੇ। और इत्थे किन्ने क हिंदू आ जिन्हां ने कहा होवे भी हरवंस लाल खन्ने दी गलती सी जिहड़ा उन्हें दरबार साहिब दे मॉडल दी बेहुरमती कीती, जां ओह हिंदू भैड़े सी ओह भाई गलत सी जिन्हां ने इत्थे नारे लाए सी कि बीड़ी सिगरट पिएंगे हम शान से जिएंगे। ऐ चीज शान समझी फिरदे आ जिहड़े लोग। ਇਹ ਕਿਹੋ ਜਿਹੇ ਅਕਿਰਤ ਘਣ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਚੇਤੇ ਕਿ ਬੀਤੀਆਂ ਸਦੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਭਿਆਨਕ ਸਮਾਂ ਸੀ ਉਦੋਂ ਇਹੀ ਸਿੱਖ ਇਹੀ ਖਾਲਸਾ ਪੰਥ ਸਾਡੇ ਲਈ ਅੜਿਆ ਖੜਿਆ ਲੜਿਆ ਮਰਿਆ। ਇਹ ਉਹਨਾਂ ਦੇ ਹੀ ਵਾਰਸ ਨੇ ਜਿਨ੍ਹਾਂ ਨੂੰ ਅੱਜ ਅਸੀਂ ਚੜਾ ਰਹੇ ਹਾਂ ਸਿਗਰਟਾਂ ਬੀੜੀਆਂ ਪੀਵਾਂਗੇ ਜੀ, ਅਖੇ ਜੀ ਕੱਛ ਕੜਾ ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। कदों माफी मंगी किसी ने इन्हां गल्लां। उल्टा ये करतूतां करन वालियां दे बुत ला ला के अमृतसर दे विच सिखां नूं होर चढ़ाया जा रहा। पिछे जे लालिया ने एक बारी ऐलान किया कि जी दरगाणे मंदिर दे विच असीं उन्हां सारियां दी यादगार दे विच अजायब घर बनाउणा, फोटोआं लाउणीਆਂ ने जिन्हां नूं 1978 तो चले खालिस्तानी खाड़कू संघर्ष विच सिखां ने मारिया। ते असीं उदों भी आख्या सी भी जे पैसे धेले दी घाट दिखे दस्सिओ सही, असीं सिख कौम वल्लों असीं खुद चाहांगे भी तुहाडा काम रह ना जाए। लाओ फोटोआं थल्ले लिखिओ भी ना भी लाला हरवंस लाल नूं जां लाला जगत नारायण नूं जां फलाने नूं सिखां ने तां मारिया सी क्योंकि आह गल थल्ले उहदी करतूत लिखिओ, फिर सच लिखिओ ना नाल। उही तां मार नहीं दित्ता किसी नूं। अज भी वैसे ही कोई बैठ साडा इत्थे आम गली गवांढ च किसी नाले नाल किसी हिंदू नाल कोई रौला थोड़ी आ। उन्हां दे दुकानां ते जाने आ, हाड़ी सोनी आड़तियां तो बगैर साडा हर आस नहीं सरदा, मनुख जिथे रहिंदा होवे। पर जिहड़ा बंदा तुहाडे धर्म दा जलूस कढे तुहाडे चढ़ावे तुहानूं, जदों 1984 च मिलटरी आई ते लैके कहंदे जी वैलकम इंडियन आर्मी, पूड़ियां छोले वंडदे फिरदे लड्डू वंडदे फिरदे सी। आखे जी बहुत वधिया कीता तुसीं इत्थे दरबार साहिब ते हमला कीता। हुण आ जांदे आ जी आखे दरबार साहिब सर्ब साझा। भाई जिदण दरबार साहिब ते हमला होया उदण सर्ब साझी वारसता कित्थे गई हुई सी। आखे जी पंजाब सारियां दा साझा ते पंजाब दे हक्कां लई जदों लड़ना होवे उदों कल्ले सिख। हुण कहंदे पंजाबी बोली सारियां दी है, कल्ले सिखां दी थोड़ी आ। भाई फिर तुसीं काहतों छड्ड के भज्जे सीगे भी पंजाबी बोली साडी नहीं, असीं तां हिंदू आ, असीं तां हिंदी बोलदे चंगी भली पंजाबी बोलदे। नाले ओह ਜਿਹੜਾ ਮਾਸਟਰ ਲਿਖਣ ਆਇਆ ਹੁੰਦਾ ਸੀ ਉਹਨੂੰ ਕਿਹਾ ਕਰਨ ਪੰਜਾਬੀ ਚ, ਬੋਲੀ ਵਾਲੇ ਖਾਨੇ ਚ ਕਹਿੰਦਾ ਹਿੰਦੀ ਲਿਖ ਦਿਓ। ਤੇ ਫਿਰ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਸਾਂਝਾ।
भाई जे सारिਆਂ ਦਾ ਸਾਂਝਾ ਫਿਰ ਜਿੱਦਣ ਬੇਹੁਰਮਤੀਆਂ ਹੁੰਦੀਆਂ ਨੇ ਉਦੋਂ ਤੁਸੀਂ ਚੀਕਾਂ ਕਾਹਤੋਂ ਨਹੀਂ ਸਿੱਖਾਂ ਵਾਂਗੂ ਮਾਰਦੇ? ਸਿੱਖ ਕਲਪਦੇ ਹੁੰਦੇ ਆ, ਕੰਧਾਂ 'ਚ ਟੱਕਰਾਂ ਮਾਰਦੇ ਹੁੰਦੇ ਆ, ਸਿੱਖ ਖੂਨ ਦੇ ਹੰਝੂ ਰੋ ਰਹੇ। ਉਹ ਸਪਸ਼ਟ ਗੱਲ ਕਹੋ ਵੀ ਸਾਡਾ ਤਾਂ ਜੀ ਤੋਰੀ ਫੁਲਕੇ ਦਾ ਜੁਗਾੜ ਆ, ਸਾਡਾ ਤਾਂ ਮਤਲਬ ਹੀ ਕੋਈ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨਾਲ, ਦਰਬਾਰ ਸਾਹਿਬ ਨਾਲ ਜਾਂ ਪੰਜਾਬ ਨਾਲ, ਅਸੀਂ ਤਾਂ ਬਸ ਜਗਾੜ ਲਾਉਂਦੇ ਫਿਰਦੇ। ਇਹਦੇ ਨਾਲ ਤਾਂ ਸਪਸ਼ਟ ਤਾਂ ਹੋ ਜਾਓ ਨਾ। ਪਰ ਆ ਜਿਹੜਾ ਦੋਗਲਾਪਣ, ਅਕਿਰਤ ਘਣਤਾ, ਇਹ ਨਾ ਤਾਂ ਕਦੇ ਪਹਿਲਾਂ ਫੜੀ ਆ ਤੇ ਨਾ ਇਤਿਹਾਸ ਵਿੱਚ ਗਾਂਹ ਫੜਨੀ। ਹੁਣ ਇਵੇਂ ਹੀ ਜਿਹੜੇ ਦਲਿਤ, ਸ਼ੋਸ਼ਤ, ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਨੇ, ਇੱਕ ਪਾਸੇ ਤਾਂ ਉਹ ਚਾਹੁੰਦੇ ਆ ਕਿ ਸਾਨੂੰ ਸਿੱਖੀ ਅਤੇ ਸਿੱਖਾਂ ਵਿੱਚ ਮਾਣ ਸਨਮਾਨ ਬਰਾਬਰਤਾ ਮਿਲੇ, ਪਰ ਖੜਦੇ ਜਾ ਕੇ ਸਿੱਖੀ ਦੇ ਦੁਸ਼ਮਣਾਂ ਵੱਲ। ਇਵੇਂ ਹੀ ਬ੍ਰਾਹਮਣਵਾਦੀ ਲੋਕ ਆ ਜਿਹੜੇ ਹਿੰਦੂ ਤਵੀਏ ਲੋਕ ਨੇ, ਮਨੂਵਾਦੀ ਸੋਚ ਵਾਲੇ, ਭੁਗਤਣ ਸਿੱਖੀ ਦੇ ਖਿਲਾਫ ਤੇ ਚਾਹੁਣ ਸਿੱਖੀ ਤੋਂ ਮਾਣ ਸਤਿਕਾਰ। ਇਹ ਕਿਵੇਂ ਹੋ ਸਕਦਾ? ਜਿਵੇਂ ਕਈ ਪੁਲਿਸ ਵਾਲੇ ਆ, ਉਹ ਚਾਹੁੰਦੇ ਤਾਂ ਹੈਗੇ ਆ ਕਿ ਸਾਨੂੰ ਸਾਡੇ ਮਰਨ ਤੇ ਉਵੇਂ ਭੋਗ ਪਵੇ ਜਿਵੇਂ ਇੱਕ ਸਿੱਖ ਦਾ ਭੋਗ ਪੈਂਦਾ, ਪਰ ਹਮੇਸ਼ਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ। ਹੁਣ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਰਗੇ ਭਾਈ ਗੁਰਦੇਵ ਸਿੰਘ ਕੌਂਕੇ ਵਰਗਿਆਂ ਨੂੰ ਕਤਲ ਕਰਨ ਮੌਕੇ ਨਹੀਂ ਸੋਚਿਆ, ਉਹ ਲੋਕ ਉਹਨਾਂ ਦੇ ਭੋਗਾਂ ਉੱਤੇ ਉਹੀ ਸ਼ਬਦ ਪੜ੍ਹਿਆ ਜਾਵੇ, ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ, ਉਹਨਾਂ ਦੇ ਭੋਗਾਂ ਤੇ ਵੀ ਉਵੇਂ ਪਾਠ ਦਾ ਭੋਗ ਪਵੇ, ਬਾਣੀ ਪੜ੍ਹੀ ਜਾਵੇ, ਕੋਈ ਗੱਲ ਜੱਜਦੀ ਥੋੜੀ ਹੈ। ਸ਼ੁਕਰ ਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਬਾਰੇ ਚਿੱਠੀ ਲਿਖੀ ਕਿ ਸੇਧ ਦਿਓ ਜੀ ਪੰਥ ਨੂੰ ਇਹਨਾਂ ਮਸਲਿਆਂ ਤੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪੰਥਕ ਦਬਾਅ ਦੇ ਹੇਠ ਫੈਸਲਾ ਕੀਤਾ ਹੈ ਕਿ ਇਸ ਵਾਰ ਅਕਾਲ ਤਖਤ ਸਾਹਿਬ ਦੇ ਨੇੜੇ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਸਮਾਗਮ ਹੋਏਗਾ। ਅਸੀਂ ਅਗਲੀ ਵੀ ਗੱਲ ਕਹਿ ਰਹੇ ਹਾਂ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਜਾਂਦੀ। ਜਿਹੜੇ ਦੁਸ਼ਟ ਪਾਪੀ ਜਿਨ੍ਹਾਂ ਨੇ ਇਹ ਕਹਿਰ ਕਮਾਇਆ, ਉਹਨਾਂ ਦੇ ਵਾਰਸਾਂ ਨੂੰ ਪਤਾ ਤਾਂ ਲੱਗੇ ਕਿ ਖਾਲਸਾ ਪੰਥ ਉਸ ਯੋਧੇ ਨੂੰ, ਉਸ ਸੂਰਮੇ ਨੂੰ, ਉਸ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਇਹੋ ਜਿਹੀ ਸ਼ਖਸੀਅਤ ਸੀ ਭਾਈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੇ ਪੰਥ ਦਾ ਬਹੁਤ ਸਤਿਕਾਰ ਹਾਸਲ ਕੀਤਾ ਸੀ, ਤੇ ਕਿਵੇਂ ਉਹਦਾ ਮਾਣ ਕਰ ਰਹੇ। ਇਹ ਬੜੀ ਲੋੜ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੀ, ਮੈਂ ਇਹ ਗੱਲ ਤੁਹਾਨੂੰ ਸਾਫ਼ ਦੱਸਣੀ ਚਾਹੁੰਦਾ ਕਿ ਜੇ ਸਿੱਧੂ ਮੂਸੇਵਾਲਾ ਆਪਦੇ ਗਾਣੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਨਾ ਕਰਦਾ ਤਾਂ ਉਹਦੀ ਫੋਟੋ ਕਦੇ ਨਹੀਂ ਸੀ ਲੱਗਣੀ। ਹੁਣ ਜਿਹੜਾ ਆਹ ਮਸਲਾ ਉੱਭਰਿਆ ਭਾਈ ਕੌਂਕੇ ਵਾਲਾ, ਇਹਦੇ ਵਿੱਚ ਸਾਨੂੰ ਆਸ ਆ ਕਿ ਦਬਾਅ ਬਣਿਆ ਹੋਇਆ। ਸੋ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਸਾਰੇ ਸਿੱਖ ਕੌਮ ਦੇ ਪਿਆਰ ਕਰਨ ਵਾਲਿਆਂ, ਜਥੇਬੰਦੀਆਂ, ਧਿਰਾਂ, ਧੜਿਆਂ, ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਵੱਧ ਤੋਂ ਵੱਧ ਲੈਟਰ ਲਿਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ। ਤੇ ਇਸ ਵੇਲੇ ਬਾਦਲਕਿਆਂ ਦੀ ਪੂਰੀ ਘਲਾੜੀ 'ਚ ਬਾਂਹ ਆਈ ਹੋਈ। ਆਪਾਂ ਨੂੰ ਪਤਾ ਵੀ ਹੁਣ ਤਾਂ ਉਹ ਮਨਜੀਤ ਸਿੰਘ ਜੀਕੇ ਉਹਦਾ ਭੁੱਲੇ ਫਿਰਦੇ ਨੇ ਵੀ ਪਿਛਲੇ ਸਮੇਂ 'ਚ ਉਹਨੂੰ ਕੱਢਿਆ ਸੀ ਤੇ ਅੱਜ ਦੋਸ਼ ਲਾਏ ਸੀ। ਭੁੱਲੇ ਫਿਰਦੇ ਨੇ ਕਿ ਸਰਨੇ ਨਾਲ ਆਪਾਂ ਕੀ ਕੀਤੀ ਸੀ। ਹੁਣ ਤਾਂ ਜਿੱਥੇ ਮਰਜ਼ੀ ਮੱਥਾ ਟਿਕਾ ਲਓ, ਸਰਦਾਰ ਸੁਖਬੀਰ ਸਿੰਘ ਬਾਦਲ ਟਿੰਡ ਫੋੜੀ ਚੱਕੀ ਫਿਰਦੇ ਆ। ਸੋ ਇਸ ਮੌਕੇ ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਦੇ ਉੱਤੇ ਜਿਹੜੇ ਸਾਡੇ ਮਸਲੇ ਨੇ, ਉਹਨਾਂ ਦੇ ਹੱਲ ਲਈ ਜਿੰਨਾ ਕੁ ਕਰਵਾ ਸਕਦੇ ਹੋਈਏ ਕਰਵਾਈਏ। ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਕੌਮੀ ਮਸਲੇ ਨੇ ਉਹਨਾਂ ਵੱਲ ਆਪਾਂ ਧਿਆਨ ਦਈਏ। ਇਹ ਸਿਆਸਤਾਂ ਤਾਂ ਹੀ ਚੱਲਦੀਆਂ ਰਹਿਣੀਆਂ ਨੇ, ਇਹਨਾਂ ਨੇ ਨਹੀਂ ਸੁਧਰਨਾ, ਪਰ ਆਪਾਂ ਆਪਦਾ ਫਰਜ਼ ਪਛਾਣੀਏ ਤੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਕੇਂਦਰੀ ਸਿੱਖ ਅਜਾਇਬ ਘਰ 'ਚ ਤਸਵੀਰ ਲਵਾਉਣ ਲਈ ਇਹਨਾਂ ਦੇ ਉੱਤੇ ਦਬਾਅ ਬਣਾਏ। ਇਹ ਬੜਾ ਜ਼ਰੂਰੀ ਹੈ। ਸੋ ਇਸ ਮਾਹੌਲ ਦੇ ਵਿੱਚ ਇਹਨਾਂ ਦੀਆਂ ਇਵੇਂ ਚਾਲਾਂ ਰਹਿਣੀਆਂ ਨੇ। ਆ ਭਾਈ ਜਿਹੜਾ ਢੀਂਡਸਾ ਜੀ ਆ, ਕਿਸੇ ਵੇਲੇ ਆਲਮ ਸੈਨਾ ਵਾਲੇ ਇਜ਼ਹਾਰ ਆਲਮ ਨਾਲ ਜੱਫੀਆਂ, ਤੇ ਅੱਜ ਬੜਾ ਬਣਾਇਆ ਹੋਇਆ ਸੀ ਵੀ ਅਸੀਂ ਤਾਂ ਜੀ ਸੁਖਬੀਰ ਬਾਦਲ ਜਿੰਨਾ ਟਾਈਮ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਪਾਸੇ ਹੋ ਕੇ ਘਰੇ ਨਹੀਂ ਜਾਂਦਾ, ਪਰ ਇਹ ਹੁਣ ਕੱਟੇ ਬੱਚੇ ਬੰਨ੍ਹਦੇ ਫਿਰਦੇ, ਇਹਨਾਂ ਨੇ ਇਕੱਠੇ ਹੋ ਜਾਣਾ।
ਇਹਨਾਂ ਦਾ ਪੰਥ ਨੇ ਕੀ ਕਰਨਾ, ਵੋਟਾਂ 'ਚ ਕਿਹਨੂੰ ਮਿਲਣਾ ਸਾਥ, ਕਿਹਦਾ ਨਹੀਂ ਮਿਲਣਾ, ਉਹ ਚੱਕਰ ਵੀ ਉਹਨਾਂ ਦਾ ਚੱਲਦਾ ਰਹਿਣਾ। ਉਹਦੇ ਬਾਰੇ ਆਪਾਂ ਸਪਸ਼ਟ ਰਹੀਏ ਕਿ ਇਹਨਾਂ ਤੋਂ ਕਦੇ ਵੀ ਖਾਲਸਾ ਪੰਥ ਦਾ ਸਾਥ ਸਹਿਯੋਗ ਅਦਬ ਸਤਿਕਾਰ ਨਹੀਂ ਲੈ ਹੋਣਾ। ਇਹ ਦੂਜੇ ਪਾਸੇ ਭੁਗਤਣ, ਇਹ ਭਾਰਤੀ ਮੁੱਖ ਧਾਰਾ ਵੱਲ ਭੁਗਤਣਗੇ, ਉਸ ਸਿੱਖੀ ਦੇ ਉਲਟ ਭੁਗਤਣਗੇ ਜੀ ਤੋਂ ਇਹ ਸਾਰੀ ਸ਼ਕਤੀ ਲੈਣੀ ਚਾਹੁੰਦੇ ਆ ਆਪਦੀ ਸਿਆਸਤ ਨੂੰ ਅੱਗੇ ਤੋਰਨ ਲਈ, ਤੇ ਹੱਕ 'ਚ ਭੁਗਤਣਗੇ ਉਸ ਦਿੱਲੀ ਦਰਬਾਰ ਦੇ, ਉਸ ਨਾਗਪੁਰ ਦੇ ਜਿਹੜਾ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ। ਇਹ ਇਹਨਾਂ ਤੋਂ ਕੋਈ ਆਸ ਨਹੀਂ ਕਰਨੀ ਚਾਹੀਦੀ, ਪਰ ਆਪਾਂ ਆਪਦੇ ਜਿਵੇਂ ਸਾਨੂੰ ਡਿਪਲੋਮੈਸੀ ਸਿਖਾਈ ਆ ਗੁਰੂ ਸਾਹਿਬਾਨ ਨੇ। ਚੇਤੇ ਕਰੋ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤੇ 6ਵੇਂ ਪਾਤਸ਼ਾਹ ਉਸੇ ਜਹਾਂਗੀਰ ਤੋਂ ਨਾਲੇ ਤਾਂ ਪਾਤਸ਼ਾਹ ਦੀ ਆਪ ਦੀ ਰਿਹਾਈ ਗਵਾਲੀਅਰ ਦੇ ਕਿਲੇ 'ਚ ਹੁੰਦੀ ਆ, ਨਾਲੇ 52 ਹੋਰ ਵੀ ਛੁਡਵਾਏ ਤੇ ਬਾਅਦ 'ਚ ਚੰਦੂ ਦੇ ਨੱਕ 'ਚ ਨਕੀਲ ਵੀ ਪਾਈ ਸੀ। ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਜਫਰਨਾਮਾ ਲਿਖਿਆ, ਜੇ ਅੱਜ ਕੱਲ ਵਾਲਾ ਹੁੰਦੇ ਉਹਨਾਂ ਨੇ ਕਹਿਣਾ ਸੀ ਤਾਂ ਚਿੱਠੀਆਂ ਲਿਖੀ ਜਾਂਦੇ ਉਸ ਔਰੰਗਜ਼ੇਬ ਨੂੰ ਜਿਹਨੇ ਏਡਾ ਕਹਿਰ ਕਮਾਇਆ, ਪਰ ਉਸੇ ਔਰੰਗਜ਼ੇਬ ਦੇ ਪੁੱਤ ਨੂੰ ਬਹਾਦਰ ਸ਼ਾਹ ਨੂੰ ਗੱਦੀ ਦਿਵਾਉਣ ਲਈ ਦਸ਼ਮੇਸ਼ ਪਾਤਸ਼ਾਹ ਨੇ ਸਾਥ ਵੀ ਦਿੱਤਾ। ਤੇ ਜਦੋਂ ਉਹ ਕਿਸੇ ਗੱਲ ਤੇ ਨਹੀਂ ਆਏ, ਫਿਰ ਸਰਹੰਦ ਨੂੰ ਫੌਜਾਂ ਭੇਜੀਆਂ ਜਿਨ੍ਹਾਂ ਨੇ ਇੱਟ ਨਾਲ ਇੱਟ ਖੜਕਾਈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ, ਉਹ ਵੀ ਆਪਣੇ ਸਾਹਮਣੇ ਇਤਿਹਾਸ ਆ। ਸੋ ਆਪਾਂ ਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਜਿਸ ਮੀਰ ਮੰਨੂ ਨਾਲ ਐਡਾ ਸਿਰ ਵੱਢਵਾਂ ਵੈਰ ਰਿਹਾ ਖਾਲਸੇ ਦਾ, ਉਹਦਾ ਸਾਥ ਸਹਿਯੋਗ ਦੇਣ ਲਈ ਵੀ ਪੰਥ ਤਿਆਰ ਹੋਇਆ ਸੀ ਜਦੋਂ ਅਬਦਾਲੀ ਨੇ ਹਮਲਾ ਕੀਤਾ। ਸਿੱਖ ਡਿਪਲੋਮੈਸੀ ਤੋਂ ਭੱਜੇ ਨਾ, ਸਿੱਖ ਕੂਟਨੀਤਿਕ ਤੌਰ ਦੇ ਉੱਤੇ ਜਿੱਥੇ ਜਿੱਥੇ, ਪਰ ਹਾਂ ਆਪਦੇ ਥਾਂ ਨੂੰ, ਆਪਦੇ ਹੱਕਾਂ ਨੂੰ, ਆਪਦੇ ਹਿੱਤਾਂ ਨੂੰ ਤਿਆਗਣਾ ਨਹੀਂ। ਇਸ ਮੌਕੇ ਬੜੀ ਭਾਰੀ ਲੋੜ ਆ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਬਾਦਲ ਦਲੀਆਂ ਦਾ ਕਬਜ਼ਾ, ਤੇ ਆਪਾਂ ਆਪਦੇ ਜਿਹੜੇ ਕਾਰਜ ਨੇ ਉਹ ਪੂਰੇ ਕਰਾਈਏ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਫੋਟੋ ਜਾਂ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬਹੁਤ ਚਿਰ ਪਹਿਲਾਂ ਮਨਾਉਣਾ ਚਾਹੀਦਾ ਸੀ, ਹੁਣ ਇਸ ਵੇਲੇ ਇਹਨਾਂ ਦੇ ਮਾਹੌਲ ਉਲਟਵਾ ਤੇ ਹੁਣ ਮਨਾ ਰਹੇ ਨੇ। ਤੇ ਜੇ ਵੀਰਬਾਲ ਦਿਵਸ ਜਿਹੜਾ ਇਹਨਾਂ ਨੇ ਮਨਾਇਆ ਮੋਦੀ ਕਿਆਂ ਨੇ, ਜੇ ਕਿਤੇ ਇਹਨਾਂ ਦੀ ਆਪਸ ਵਿੱਚ ਹੀ ਖੜਵੈ ਨਾ ਹੋਈ ਹੁੰਦੀ ਤਾਂ ਸੁਖਬੀਰ ਬਾਦਲ ਉੱਥੇ ਮੂਹਰੇ ਬੈਠਾ ਹੋਣਾ ਸੀ, ਨਾਲੇ ਬੀਬਾ ਹਰਸਿਮਰਤ ਕੌਰ ਬੈਠੀ ਹੋਣੀ ਸੀ। ਤੇ ਜਿਹੜਾ ਉਹ ਕਰਨਾ ਚਾਹੁੰਦੇ ਆ, ਅੱਜ ਆਪਾਂ ਨੂੰ ਆ ਗਈ ਆ ਵੀਡੀਓ, ਇੱਕ ਉਹਨਾਂ ਦੀ ਵੀਡੀਓ ਆ ਚੁੱਕੀ ਆ ਜਿਹਦੇ ਵਿੱਚ 2 ਛੋਕਰਿਆਂ ਜਿਹਾਂ ਨੂੰ ਛੋਟੇ ਸਾਹਿਬਜ਼ਾਦੇ ਬਣਾਈ ਫਿਰਦੇ, ਜਿਵੇਂ ਹਿੰਦੂ ਕਰਦੇ ਆ, ਕਿਸੇ ਨੂੰ ਰਾਮਚੰਦਰ ਬਣਾ ਲਿਆ, ਕਿਸੇ ਨੂੰ ਕ੍ਰਿਸ਼ਨ ਬਣਾ ਲਿਆ, ਕਿਸੇ ਹੋਰ ਦੇਵੀ ਦੇਵਤੇ ਵਰਗਾ ਸ਼ਿਵ ਜੀ ਵੀ ਬਣ ਜਾਂਦੇ ਆ, ਉਹਨਾਂ ਦਾ ਕੰਮ ਇਸ ਤਰ੍ਹਾਂ ਹੀ। ਤੇ ਆਪਣੇ ਸਿੱਖ ਇਤਿਹਾਸ ਵਿੱਚ, ਸਿੱਖ ਫਲਸਫੇ 'ਚ ਇਹਨਾਂ ਚੀਜ਼ਾਂ ਦੀ ਮਨਾਹੀ ਹੈ, ਪਰ ਉਹ ਆਪਾਂ ਨੂੰ ਚੜਾਉਣ ਲਈ ਤੇ ਦੁਖੀ ਕਰਨ ਲਈ ਕੋਈ ਛੱਡਦੇ ਨਹੀਂ ਮੌਕਾ। ਆ ਵੀਡੀਓ ਸਾਡੇ ਸਾਹਮਣੇ ਆ ਜਿਹਦੇ ਵਿੱਚ 2 ਨਿਆਣਿਆਂ ਨੂੰ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਵਾਂਗੂ ਦਰਸਾਇਆ ਹੋਇਆ। ਸੋ ਇਸ ਗੱਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਰ ਪਲ ਚੇਤੇ ਰੱਖਣ ਦੀ ਲੋੜ ਆ ਕਿ ਜਿਹੜੇ ਇਹ ਸਿਆਸੀ ਭਲਵਾਨ ਨੇ, ਇਹਨਾਂ ਤੋਂ ਨਾ ਤਾਂ ਕੋਈ ਆਸ ਹੈ ਤੇ ਨਾ ਰੱਖਣ ਦੀ ਲੋੜ ਆ, ਪਰ ਆਪਾਂ ਲਕੀਰ ਖਿੱਚ ਕੇ ਖਾਲਸਾ ਪੰਥ ਦੇ ਹੱਕਾਂ ਹਿੱਤਾਂ ਲਈ ਸਰਗਰਮੀ ਕਰੀਏ। ਜਿਹੜੇ ਸਾਡੇ ਹਿੱਸੇ ਸਾਤੋਂ ਟੁੱਟਦੇ ਜਾ ਰਹੇ ਆ, ਨਿਰਾਸ਼ ਹੁੰਦੇ ਜਾ ਰਹੇ ਆ, ਜਿਨ੍ਹਾਂ ਦੇ ਦਿਲ ਦਿਮਾਗ ਵਿੱਚ ਕੋਈ ਅਫਸੋਸ ਵਾਲੀ, ਦੁੱਖ ਵਾਲੀ ਗੱਲ ਆ, ਹਿਰਖ ਵਾ, ਕੋਈ ਰੋਸ ਆ, ਉਹ ਸੁਣੀਏ ਤੇ ਉਹਦਾ ਹੱਲ ਵੀ ਕੱਢੀਏ ਵੀ ਜਿਹੜਾ ਭਾਈ ਠੀਕ ਆ, ਜੇ ਕੋਈ ਗੜਬੜ ਹੈਗੀ ਤੇ ਜਿੱਥੇ ਜਿੱਥੇ ਜਿਹੜਾ ਜਿਹੋ ਜਿਹੀ ਕੋਈ ਭੂਮਿਕਾ ਨਿਭਾ ਸਕਦਾ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀਆਂ ਨੇ 1 ਜਨਵਰੀ ਨੂੰ ਗੁਰੂਸਰ ਕੌਂਕੇ ਪਿੰਡ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਸ਼ਹੀਦੀ ਸਮਾਗਮ ਰੱਖਿਆ, ਤੇ ਉਸ ਸਮਾਗਮ ਦੇ ਵਿੱਚ ਵੀ ਸਿੱਖ ਸੰਗਤਾਂ ਨੇ ਪਹੁੰਚਣਾ, ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਹੁੰਚਣਾ ਚਾਹੀਦਾ। ਉੱਥੇ ਵੀ ਧੁੰਦ ਵਾ, ਠੰਡ ਵਾ, ਇਸ ਕਰਕੇ ਜਿਹੜੇ ਉੱਥੇ ਜਾ ਸਕਦੇ ਆ ਉੱਥੇ ਪਹੁੰਚਣ, ਜਿਹੜੇ ਅੰਮ੍ਰਿਤਸਰ ਆ ਸਕਦੇ ਆ ਅੰਮ੍ਰਿਤਸਰ ਆਉਣ। ਇਹ ਸਮਾਗਮ ਤਾਂ ਦੁਨੀਆ ਭਰ ਦੇ ਵਿੱਚ ਹਰ ਮੁਲਕ 'ਚ ਹੋਣਾ ਚਾਹੀਦਾ। ਚੇਤੇ ਕਰੋ ਜਦੋਂ ਭਾਈ ਸੰਦੀਪ ਸਿੰਘ, ਜਿਹਨੂੰ ਆਪਾਂ ਪਿਆਰ ਨਾਲ ਦੀਪ ਸਿੱਧੂ ਕਹਿ ਕੇ ਚੇਤੇ ਕਰਦੇ ਆ, ਉਹਨਾਂ ਦੀ ਯਾਦ ਵਿੱਚ ਦੁਨੀਆ ਭਰ 'ਚ ਸਮਾਗਮ ਹੋਏ ਸੀ। ਉਵੇਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਵਿੱਚ ਸਾਰੇ ਸੰਸਾਰ ਦੇ ਹਰ ਗੁਰਦੁਆਰੇ 'ਚ ਭੋਗ ਪੈਣੇ ਚਾਹੀਦੇ ਆ, ਤਾਂ ਕਿ ਉੱਥੇ ਇੰਗਲਿਸ਼ ਵਿੱਚ
ਤੇ ਹੋਰਨਾਂ ਬੋਲੀਆਂ 'ਚ ਲਿਖ ਕੇ ਵੰਡਿਆ ਜਾਵੇ ਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ, ਇਹਨਾਂ ਨੂੰ ਕਿਵੇਂ ਕੋਹ ਕੇ ਤਸੀਹੇ ਦੇ ਕੇ ਕਿਵੇਂ ਬੁੱਚੜਾਂ ਨੇ ਸ਼ਹੀਦ ਕੀਤਾ ਤੇ ਕਿਵੇਂ ਉਦੋਂ ਸਿਆਸੀ ਭਲਵਾਨਾਂ ਨੇ ਸਹੀ ਭੂਮਿਕਾ ਨਹੀਂ ਨਿਭਾਈ। ਸੱਚ ਤੋਂ ਭੱਜੋ ਨਾ, ਸੱਚ ਦੱਸੋ ਸਾਰਾ, ਪਰ ਨਾਲ ਦੀ ਨਾਲ ਆਪਦੇ ਫਰਜ਼ ਜਿਹੜੇ ਆ ਉਹਨਾਂ ਤੋਂ ਵੀ ਆਪਾਂ ਫਰਜ਼ ਨਿਭਾਈਏ। ਸੋ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਸਮੁੱਚੇ ਸਿੱਖ ਜਗਤ ਨੂੰ ਇਹ ਬੇਨਤੀ ਕਰ ਰਿਹਾ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਬਹੁਤ ਵੱਡਾ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਣਾ ਚਾਹੀਦਾ, ਤਾਂ ਕਿ ਜਦੋਂ ਕੋਈ ਉੱਥੇ ਆਵੇ ਤਾਂ ਉਹ ਦੇਖੇ ਤਾਂ ਉਹਨੂੰ ਪਤਾ ਤਾਂ ਲੱਗੇ ਨਾ, ਫਿਰ ਅਗਲੀ ਗੱਲ ਵੀ ਉਹਨੂੰ ਚੇਤੇ ਆਊਗੀ ਨਾ ਕਿ ਇਹਨੂੰ ਬਿਆਨ ਤੇ ਬੁੱਚੜ ਦੇ ਰਾਜ ਵਿੱਚ ਸ਼ਹੀਦ ਜ਼ਰੂਰ ਕੀਤਾ ਗਿਆ ਸੀ, ਪਰ ਇਹਦੀ ਬੀਪੀ ਤਵਾੜੀ ਵਾਲੀ ਜਿਹੜੀ ਰਿਪੋਰਟ ਸੀ ਉਹ ਬਾਦਲ ਪਰਿਵਾਰ ਨੇ, ਬਾਦਲ ਸਰਕਾਰ ਨੇ, ਬਾਦਲ ਦਲ ਨੇ ਦੱਬੀ ਰੱਖੀ। ਹੱਥ ਤਾਂ ਸਾਰੇ ਹੀ ਨੰਗੇ ਹੋਣੇ। ਜਿੱਦਾਂ ਨਕੋਦਰ ਕਾਂਡ ਵਾਲੇ ਸਾਡੇ ਨੌਜਵਾਨ ਫੈਡਰੇਸ਼ਨ ਵਾਲੇ ਸਿੰਘਾਂ ਦੀਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਫੋਟੋਆਂ ਲਾਈਆਂ ਸੀ, ਉੱਥੇ ਕੁਛ ਅਕਾਲੀ ਸੱਜਣ ਸੀ, ਉਹਨਾਂ ਨਾਲ ਹਾਸੇ 'ਚ ਅਸੀਂ ਇਹ ਗੱਲ ਮੈਂ ਕਹੀ ਸੀ ਉਦੋਂ ਵੀ, ਮੈਂ ਕਿਹਾ ਵੀ ਇਹ ਤੁਹਾਡੇ ਕੰਡੇ ਬੀਜੇ ਹੋਏ ਨੇ। ਉਦੋਂ ਬਰਨਾਲਾ ਸਰਕਾਰ ਸੀ। ਖੈਰ ਸਮਾਂ ਜਿਹੜਾ ਹੈਗਾ ਉਹ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਸਾਨੂੰ ਆਪਦੇ ਪੰਥਕ ਫਰਜ਼ ਚੇਤੇ ਰਹਿਣ, ਨਿਭਾਉਂਦੇ ਰਹੀਏ, ਇਹਦੀ ਬੜੀ ਭਾਰੀ ਲੋੜ ਆ। ਅੱਜ ਲਈ ਇੰਨਾ ਹੀ ਕਾਫੀ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।